ਵਿਊਅਰਸ ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਜਿਵੇਂ ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਰਿਸਪੌਂਸ ਹੈ ਇਸ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆ ਉਸ ਤੇ ਵਿਚਾਰ ਚਰਚਾ ਕੀਤੀ ਹੈ। ਕਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹਦੇ ਤੇ ਸਿਆਸਤ ਨਾ ਕੀਤੀ ਜਾਵੇ, ਗੁਰੇਜ਼ ਕੀਤਾ ਜਾਵੇ ਸਿਆਸਤ ਕਰਨ ਤੋਂ, ਤੇ ਅਦਰਵਾਈਜ਼ ਜਿਹੜਾ ਟ੍ਰੈਂਡ ਹੈਗਾ ਜਾਲੀ ਦਵਾਈਆਂ ਦਾ, ਫੇਕ ਮੈਡੀਸਿਨਸ ਦਾ ਤੇ ਅਫਵਾਹਾਂ ਦਾ, ਉਹ ਵੀ ਗਰਮ ਹੈ। ਸੋ ਇਹਦੇ ਤੋਂ ਜਿੱਥੇ ਤਾਕੀਦ ਕੀਤੀ ਹੈ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਡਿਟੇਲ ਦੇ ਵਿੱਚ ਉਹਦੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਆ। ਸੋ ਹੁਣ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਵਿਸ਼ੇਸ਼ ਤੌਰ ਤੇ ਇਸ ਸਾਰੇ ਪੈਂਡੈਮਿਕ ਦੇ ਚੱਲਦਿਆਂ ਸਿੱਖਾਂ ਦੇ ਯੋਗਦਾਨ ਦੀ, ਸਿੱਖਾਂ ਦੇ ਰੋਲ ਦੀ। ਹਮੇਸ਼ਾ ਜਿਹੜੀ ਇੱਕ ਸਰਬੱਤ ਦੇ ਭਲੇ ਦਾ ਜਿਹੜਾ ਕਨਸੈਪਟ ਹੈ, ਸਰਬੱਤ ਦਾ ਭਲਾ ਮੰਗਣਾ, ਜਿੱਥੇ ਹਰ ਸਿੱਖ ਦੀ 2 ਵੇਲੇ ਦੀ ਅਰਦਾਸ ਦਾ ਹਿੱਸਾ ਹੈ, ਉੱਥੇ ਹੀ ਨਾਲ ਅਸੀਂ ਜਿਹੜੀ ਲੰਗਰ ਦੀ ਪ੍ਰਥਾ ਦੇਖਦੇ ਹਾਂ ਜਾਂ ਜਨਰੋਸਿਟੀ ਦੀ ਗੱਲ ਕਰਦੇ ਹਾਂ ਤਾਂ ਇਸ ਵਕਤ ਖਬਰਾਂ ਦੱਸਦੀਆਂ ਨੇ ਜਾਂ ਮੀਡੀਆ ਦੱਸਦਾ ਆ ਵੀ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਕੌਮ ਬੈਠੀ ਹੈ ਉਹ ਇਸ ਦੁੱਖ ਦੀ ਘੜੀ ਦੇ ਵਿੱਚ, ਇਸ ਆਫਤ ਦੇ ਸਮੇਂ ਦੇ ਦੌਰਾਨ ਕੋਰੋਨਾ ਦੇ ਖਿਲਾਫ ਜਿਹੜੀ ਇਹ ਜੰਗ ਵਿੱਢੀ ਹੋਈ ਹੈ ਉਸ ਦੇ ਵਿੱਚ ਹਰ ਬਣਦਾ ਸਰਦਾ ਜਿਹੜਾ ਯੋਗਦਾਨ ਨੇ ਉਹ ਪਾ ਰਹੇ ਨੇ। ਇਸੇ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਜਿਹੜੇ ਦਰਸ਼ਕ ਨੇ ਸਾਡੇ ਨਾਲ ਜੁੜੇ ਰਹਿੰਦੇ ਆ, ਸਾਨੂੰ ਲਿਖਤਾਂ ਭੇਜਦੇ ਆ। ਉਹਨਾਂ ਦੀਆਂ ਕਈ ਲਿਖਤਾਂ ਆਈਆਂ ਨੇ, ਉਹਨਾਂ ਦੇ ਵਿੱਚੋਂ ਇੱਕ ਅਨੁਪ੍ਰੀਤ ਕੌਰ ਹੋਰਾਂ ਦੀ ਲਿਖਤ ਹੈ। ਇਸੇ ਇਸ਼ੂ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਜਿਹੜੀ ਲਿਖਤ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਨਾਲ ਫਿਰ ਇਹਦੇ ਉੱਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਵਿਚਾਰ ਵੀ ਜਾਣਾਂਗੇ। ਡਾਕਟਰ ਸਾਹਿਬ, ਮੈਂ ਲਿਖਤ ਪੜ੍ਹਨਾ ਚਾਹੂੰਗਾ ਅਨੁਪ੍ਰੀਤ ਕੌਰ ਹੋਰਾਂ ਦੀ ਤਾਂ ਕਿ ਸਾਡੇ ਦਰਸ਼ਕ ਵੀ। ਮੇਰਾ ਖਿਆਲ ਹੈ ਵੀ ਮੈਂ ਇਸ ਤੋਂ ਪਹਿਲਾਂ ਕਿ ਤੁਸੀਂ ਅੱਗੇ ਜਾਓ ਜੀ, ਭੈਣ ਜੀ ਦਾ ਨਾਮ ਅਮਨਜੋਤ ਕੌਰ ਹੈ। ਅਮਨਜੋਤ ਸਾਨੂੰ ਲਗਾਤਾਰ ਲਿਖਦੇ ਨੇ, ਪਰ ਉਹਨਾਂ ਦੀ ਲਿਖਤ ਪੜ੍ਹਨ ਤੋਂ ਪਹਿਲਾਂ ਮੈਂ ਇਸ ਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਜਿੱਥੇ ਹਰ ਹਕੂਮਤ ਦੁਨੀਆ ਦੇ ਵਿੱਚ ਇਸ ਵੇਲੇ ਜਿਹੜੀ ਹੈ ਔਨ ਦਾ ਫਰੰਟ ਫੁੱਟ ਲੜ ਰਹੀ ਹੈ। ਬਹੁਤ ਸਾਰਿਆਂ ਨੇ, ਕਿਉਂਕਿ ਇਕਨੋਮਿਕਲ ਇੱਕ ਕ੍ਰਾਈਸਿਸ ਵੀ ਨਾਲ ਪੈਦਾ ਹੋਇਆ ਹੈ, ਲੋਕ ਘਰਾਂ 'ਚ ਬੈਠੇ ਨੇ, ਸੋ ਬਹੁਤ ਸਾਰਿਆਂ ਨੇ ਇਕਨੋਮਿਕਲ ਪੈਕੇਜ ਦਿੱਤੇ ਨੇ। ਅਮਰੀਕਾ ਦੇ ਵਿੱਚ ਵੀ $2.2 ਟ੍ਰਿਲੀਅਨ US ਕਾਂਗਰਸ ਨੇ ਅਪਰੂਵ ਕੀਤਾ ਹੈ। ਕੈਨੇਡਾ ਦੇ ਹਵਾਲੇ ਨਾਲ ਵੀ ਆਇਆ ਕਿ $2,000 ਹਰ ਇੱਕ ਦੇ ਅਕਾਊਂਟ ਦੇ ਵਿੱਚ ਆ ਗਿਆ ਔਰ ਕਾਫੀ ਜਿਹੜਾ ਇੱਕ ਚੰਗਾ ਪੈਕੇਜ ਆਮ ਲੋਕਾਂ ਨੂੰ ਕੈਨੇਡਾ ਨੇ ਦਿੱਤਾ ਹੈ। ਭਾਰਤ ਔਰ ਪਾਕਿਸਤਾਨ ਦੀਆਂ ਸਰਕਾਰਾਂ ਵੀ ਇਸ ਪਾਸਿਓਂ ਜਿਹੜਾ ਉਹਨਾਂ ਨੇ ਅਜੇ ਤੱਕ ਲੋਕਾਂ ਨੂੰ ਮਿਲਿਆ ਜਾਂ ਨਹੀਂ ਮਿਲਿਆ, ਲੇਕਿਨ ਘੱਟੋ ਘੱਟ ਅਪਰੂਵ ਜ਼ਰੂਰ ਹੋਇਆ। ਲੇਕਿਨ ਇੱਕ ਕੰਮ ਜਿਸ ਨੂੰ ਸ਼ਾਇਦ ਜਦੋਂ ਇਹ ਸਾਰਾ ਕ੍ਰਾਈਸਿਸ ਓਵਰ ਹੋਏਗਾ ਮੋਰ ਬੈਟਰ ਐਪਰੀਸ਼ੀਏਟ ਕੀਤਾ ਜਾਏਗਾ, ਉਹ ਨੇ NGO, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ। ਭਾਰਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਪਾਕਿਸਤਾਨ 'ਚ ਵੀ ਦੇਖਦੇ ਹਾਂ ਔਰ ਜ਼ਾਹਰ ਹੈ ਬਾਕੀ ਗਰੀਬ ਮੁਲਕਾਂ ਦੇ ਵਿੱਚ ਵੀ, ਡਿਵੈਲਪਿੰਗ ਕੰਟਰੀ 'ਚ ਹੋਏਗਾ ਕਿ ਸਭ ਤੋਂ ਪਹਿਲਾਂ ਉਹ NGOs ਜਿਹੜੀਆਂ ਕਿਸੇ ਮਜ਼ਹਬ ਦੀ ਜਮਾਤ ਨਾਲ ਜੁੜੀਆਂ ਨੇ ਜਾਂ ਸਮਾਜਿਕ ਕੰਮ ਨਾਲ ਜੁੜੀਆਂ ਨੇ ਜਾਂ ਜਿਹੜੀਆਂ ਅਦਰਵਾਈਜ਼ UN ਦਾ ਹਿੱਸਾ ਨੇ, ਉਹ ਦੁਨੀਆ ਭਰ ਦੇ ਵਿੱਚ ਸਭ ਤੋਂ ਪਹਿਲਾਂ ਨਿਕਲੀਆਂ ਨੇ ਆਮ ਲੋਕਾਂ ਤੱਕ ਉਹਨਾਂ ਦੀਆਂ ਜ਼ਰੂਰੀਆਤ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ। ਉਹਨਾਂ ਦੇ ਵਿੱਚ ਫੂਡ ਹੈ, ਉਹਨਾਂ ਦੇ ਵਿੱਚ ਮੈਡੀਸਨ ਹੈ ਜਾਂ ਇਕਵਿਪਮੈਂਟ ਹੈ ਪਰਸਨਲ ਪ੍ਰੋਟੈਕਟਿਵ ਔਰ ਦੂਸਰਾ। ਸੋ ਉਹਨਾਂ ਸਾਰਿਆਂ ਨੂੰ ਹੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਦਾ ਕੰਮ ਜਿਨ੍ਹਾਂ 'ਚ ਬਹੁਤ ਸਾਰੇ ਨਿਸ਼ਕਾਮ ਭਾਵਨਾ ਦੇ ਨਾਲ, ਜਿਨ੍ਹਾਂ 'ਚ ਕੋਈ ਡਿਜ਼ਾਇਰ ਨਹੀਂ ਹੈ, ਉਹਨਾਂ ਨੇ ਕੋਈ ਵੋਟਾਂ ਨਹੀਂ ਲੈਣੀਆਂ। ਹਕੂਮਤਾਂ ਤਾਂ ਮੋਦੀ ਵਰਗੇ ਇਸ 'ਚੋਂ ਵੀ ਘਟੀਆ ਸਿਆਸਤ ਕਰ ਰਹੇ ਨੇ, ਆਪਣਾ ਸੌਦਾ ਵੇਚ ਰਹੇ ਨੇ, ਫਿਰਕੂ ਨਫ਼ਰਤ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ। ਲੇਕਿਨ ਇਹ NGOs ਰਿਮਾਰਕੇਬਲ ਕੰਮ ਕਰ ਰਹੀ ਔਰ ਜਿੱਥੇ ਤੱਕ ਸਿੱਖ ਕੌਮ ਦਾ ਸੰਬੰਧ ਹੈ, ਮੈਂ ਸਮਝਦਾ ਹਾਂ ਵੀ ਬਹੁਤ ਵਾਰ ਅਸੀਂ ਵੀ ਉਹਨਾਂ 'ਚ ਸ਼ਾਮਲ ਹੈ ਜਦੋਂ ਅਸੀਂ ਆਪਣੀ ਕੌਮ ਦੀ ਖਾਮੀਆਂ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਆਜ਼ਾਦੀ ਦੇ ਹਵਾਲੇ ਨਾਲ ਜਿਹੜਾ ਇੱਕ ਤਬਕਾ ਭਾਰਤੀ ਪ੍ਰੋਪੇਗੈਂਡੇ ਦਾ ਸ਼ਿਕਾਰ ਹੈ ਜਾਂ ਉਹਨਾਂ ਦੇ ਉਸ ਨੈਟਵਰਕ 'ਚ ਫਸਿਆ ਹੋਇਆ, ਉਹਨਾਂ ਦੀ ਬੋਲੀ ਬੋਲਦਾ ਹੈ, ਉਹ ਤੋਤੇ ਵਾਂਗ ਜਿਹੜਾ ਮਾਲਕ ਦੀ ਬੋਲੀ ਬੋਲ ਰਿਹਾ ਹੁੰਦਾ ਹੈ। ਲੇਕਿਨ ਇਸ ਗੱਲ ਨੂੰ ਹਰ ਕ੍ਰਾਈਸਿਸ ਦੇ ਵੇਲੇ, ਮੈਂ ਅੱਜ ਹੀ ਜਦੋਂ ਇੱਕ ਵੀਰ ਨੇ ਮੈਨੂੰ ਕਿਹਾ ਕਿ ਵੀ ਇਸ ਵਾਰ ਵਿਸਾਖੀ ਜਿਹੜੀ ਕਿ ਖਾਲਸਾ ਸਾਜਨਾ ਦਿਵਸ ਹੈ ਉਹ ਤਾਂ ਅਸੀਂ ਮਨਾ ਨਹੀਂ ਸਕਣਾ, ਨਗਰ ਕੀਰਤਨ ਵੀ ਸਾਰੇ, ਜਲੂਸ ਵੀ ਕੈਂਸਲ ਨੇ, ਗੁਰਦੁਆਰਿਆਂ 'ਚ ਸਮਾਗਮ ਨਹੀਂ ਹੋਣੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੁਰੂ ਕਲਗੀਧਰ ਨੇ, 10ਵੇਂ ਪਾਤਸ਼ਾਹ ਨੇ, ਦਸ਼ਮੇਸ਼ ਪਿਤਾ ਨੇ ਜਿਹੜਾ ਖਾਲਸੇ ਦੇ ਜ਼ਿੰਮੇ ਕੰਮ ਰੱਖਿਆ ਸੀ ਉਹਨੂੰ ਅਸੀਂ ਕੋਟ ਕਰਦੇ ਹਾਂ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ,
ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਖਾਲਸਾ ਗਰੀਬ ਦੀ ਪ੍ਰੋਟੈਕਸ਼ਨ ਦੇ ਲਈ ਹੈ। ਔਰ ਮੈਂ ਕਿਹਾ ਵੀ ਅੱਜ ਇਸ ਮਾਮਲੇ ਦੇ ਵਿੱਚ ਖਾਲਸਾ ਸੱਚਮੁੱਚ ਦੁਨੀਆ ਦੇ ਹਰ ਕੋਨੇ 'ਚ ਵਿਸਾਖੀ ਮਨਾ ਰਿਹਾ ਹੈ। ਉਹ ਬਾਹਰ ਨਿਕਲਿਆ ਜਿਹੜਾ ਲੋੜਵੰਦਾਂ ਦੀ ਮਦਦ ਦੇ ਲਈ। ਤੇ ਖਾਲਸਾ ਜੋ ਸੋਏ ਜੋ ਦੁਸ਼ਟ ਕੋ ਗੱਲ ਹੈ ਕਿ ਪਨਿਸ਼ਿੰਗ ਦਾ ਟਾਇਰੈਂਟਸ, ਜਿਹੜਾ ਜ਼ੁਲਮ ਕਰਨ ਵਾਲੇ ਨੇ, ਉਹਨੂੰ ਮੈਂ ਕਿਹਾ ਵੀ ਹਾਲ ਦੀ ਘੜੀ ਬੈਕ ਬਰਨਰ ਤੇ ਰੱਖ ਦਈਏ ਔਰ ਇਸ ਗੱਲ ਨੂੰ ਐਪਰੀਸ਼ੀਏਟ ਕਰੀਏ ਕਿ ਕਿਵੇਂ ਇਹ 10 ਗੁਰੂ ਸਾਹਿਬਾਨ ਦੀ ਔਰ ਸਿੱਖਾਂ ਦੀ ਹੋਈ ਮੈਂਟਲ ਪ੍ਰੋਗਰਾਮਿੰਗ ਹੈ, ਜਿਸ ਦੇ ਤਹਿਤ ਅੱਜ ਦੁਨੀਆ ਭਰ ਦੇ ਵਿੱਚ, ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ 1 ਅਪ੍ਰੈਲ ਦੀ ਸ਼ੁਰੂਆਤ ਦੇ ਵੇਲੇ ਸਿੱਖ ਹੈਰੀਟੇਜ ਮੰਥ ਓਨਟਾਰੀਓ 'ਚ ਉਸ ਦੇ ਮੌਕੇ ਦੇ ਉੱਤੇ ਸਾਰੀ ਸਿੱਖ ਕੌਮ ਦੀ ਤਾਰੀਫ ਕਰਦੇ ਨੇ ਔਰ ਕੈਨੇਡਾ ਦੇ ਥਾਵਾਂ ਦਾ ਨਾਮ ਲੈ ਕੇ ਕਿ ਫਲਾਂ ਥਾਂ ਸਿੱਖ ਸਭ ਤੋਂ ਪਹਿਲਾਂ ਆਏ। ਇੰਗਲੈਂਡ ਦੀ ਕੁਈਨ ਦੀ ਪ੍ਰੈਜੈਂਟੇਸ਼ਨ ਦੇ ਵੇਲੇ ਜਿਹੜਾ ਉਹ ਸਿੱਖਾਂ ਦੀ ਆਮਦ ਹੈ ਔਰ ਉਹ ਦੁਨੀਆ ਦਾ ਕੋਈ ਐਸਾ ਹਿੱਸਾ ਨਹੀਂ ਹੈ, ਕੱਲੀ ਗੱਲ ਲੰਗਰ ਲਾਉਣ ਤੱਕ ਨਹੀਂ ਹੈ, ਕਿਵੇਂ ਸਿੱਖ ਬਾਹਰ ਨਿਕਲੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਅੱਜ ਉਹ ਗਲਵਜ਼ ਹੋਣ, ਮਾਸਕਸ ਹੋਣ, ਪ੍ਰੋਟੈਕਟਿਵ ਕਿਟਸ ਹੋਣ, ਇਹ ਸਾਰੀਆਂ ਜਿਹੜੀਆਂ ਨੇ ਉਹ ਵੀ ਪ੍ਰੋਵਾਈਡ ਕਰ ਰਹੇ ਨੇ। ਔਰ ਵਲੰਟੀਅਰਸ, ਜੇ ਵਲੰਟੀਅਰ ਨਿਕਲੇ ਨੇ ਕਿ ਜੀ ਠੀਕ ਹੈ ਜੀ ਤੁਸੀਂ ਡਰੱਗ ਟੈਸਟ ਕਰਨੀ ਹੈ ਇਸ ਦੀ ਕਰੋਨਾ ਵਾਇਰਸ ਦੇ ਖਿਲਾਫ ਐਂਟੀਬਾਡੀ, ਅਸੀਂ ਵਲੰਟੀਅਰ ਕਰਦੇ ਹਾਂ। ਤੁਸੀਂ ਸੰਸਕਾਰ ਜਿਹੜਾ ਹੈ ਉਹ ਨਹੀਂ ਕੋਈ ਆਂਦੇ ਕਰਦੇ, ਅਸੀਂ ਜਿਹੜੇ ਹੈ ਉਸ ਨੂੰ ਕਰਦੇ ਹਾਂ। ਔਰ ਮੈਂ ਮੇਰੇ ਸਾਹਮਣੇ ਵੀ ਉਹ ਹੈ, ਇਸ ਤੋਂ ਪਹਿਲਾਂ ਕਿ ਇਸ ਨੂੰ ਅੱਗੇ ਤੋਰੀਏ ਮੈਂ ਇਹ ਚਾਹਾਂਗਾ ਕਿ ਵੀ ਉਹਦੇ ਚੋਂ 1-2 ਪੈਰਾਗ੍ਰਾਫ ਆਲਰੇਡੀ ਮੈਂ ਡਿਸਕਸ ਕੀਤੇ ਨੇ, ਉਹਨਾਂ ਨੂੰ ਮੈਂ ਓਮਿਟ ਕਰਾਂਗਾ, ਪਰ ਤੁਸੀਂ ਸ਼ੁਰੂਆਤ ਕਰ ਦਿਓ ਉਹਨਾਂ ਦੀ ਲਿਖਤ ਦੀ, ਤਾਂ ਕਿ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਜਿਹੜੇ ਕਿ ਸਾਡੇ ਲਈ ਬਹੁਤ ਵੱਡੇ ਜਿਹੜੇ ਨੇ, ਜਿੱਥੇ ਉਹ ਇਹ ਸਾਨੂੰ ਸੁਝਾਅ ਵੀ ਦਿੰਦੇ ਨੇ, ਸਾਨੂੰ ਬਹੁਤ ਸਾਰੀ ਉਹ ਜਾਣਕਾਰੀ ਵੀ ਪ੍ਰੋਵਾਈਡ ਕਰਦੇ ਨੇ, ਉੱਥੇ ਉਹ ਸਾਡੇ ਕ੍ਰਿਟਿਕ ਵੀ ਹੁੰਦੇ ਨੇ। ਉਹਨਾਂ ਨੂੰ ਲੱਗਦਾ ਹੁੰਦਾ ਹੈ ਵੀ ਜਿੱਥੇ ਕੌਮੀ ਪੱਖ ਤੋਂ ਕੋਈ ਗੱਲ ਕਮਜ਼ੋਰ ਹੋਈ ਹੈ ਤੇ ਉਹ ਬੜੀ ਖੁੱਲ ਕੇ ਉਸ ਨੂੰ ਕ੍ਰਿਟਿਸਾਈਜ਼ ਕਰਦੇ ਨੇ। ਅੱਜ ਦੀ ਉਹਨਾਂ ਦੀ ਲਿਖਤ ਜਿਹੜੀ ਹੈ ਉਹ ਫੁੱਲ ਆਫ ਐਪਰੀਸ਼ੀਏਸ਼ਨ ਹੈ ਸਮੁੱਚੀ ਸਿੱਖ ਕੌਮ ਦੇ ਲਈ। ਉਹ ਕਿਸੇ ਇੰਡੀਵਿਜੂਅਲ ਨੂੰ ਨਹੀਂ ਹੈ, ਸਮੁੱਚੀ ਸਿੱਖ ਕੌਮ ਨੂੰ ਟ੍ਰਿਬਿਊਟ ਦਿੱਤੀ ਆ ਉਹਨਾਂ ਨੇ। ਔਰ ਉਹਦਾ ਉਹਨਾਂ ਨੇ ਹੈਡਲਾਈਨ ਹੀ ਦਿੱਤੀ ਹੈ, ਸਿੱਖਸ ਵਿਨ ਓਵਰ ਦਾ ਵਰਲਡ ਵਿਦ ਅਨਮੈਚਡ ਸੇਵਾ। ਸੋ ਹੁਣ ਤੁਸੀਂ ਇਸ ਦੀ ਸ਼ੁਰੂਆਤ ਕਰੋ ਜੀ। ਸਭ ਉਹ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I hope your team searches the word Sikh, Langar or Gurdwara on social media platforms like Twitter, Facebook, TikTok, Instagram, YouTube, etc. From international media, politicians, which includes Sikh featured videos in video of Queen of England address to UK, to even Indian politicians, celebrities, business tycoons like Anand Mahindra, Sohail Seth, all are in awe of Sikh service. Earlier, ਹਾਂਜੀ, ਉਹਨਾਂ ਦਾ ਕਹਿਣਾ ਹੈ ਕਿ ਵੀ ਇੰਟਰਨੈਸ਼ਨਲ ਮੀਡੀਆ ਹੋਏ, ਪੋਲੀਟੀਸ਼ੀਅਨਸ ਹੋਣ, ਜਿਨ੍ਹਾਂ ਦੇ ਵਿੱਚ ਈਵਨ ਜਿਹੜੇ ਨੇ ਭਾਰਤ ਦੇ ਪੋਲੀਟੀਸ਼ੀਅਨ, ਉਹਨਾਂ ਦੇ ਵੱਡੇ ਜਿਹੜੇ ਨੇ ਵੱਡੇ ਵਪਾਰੀਆਂ ਦੇ ਵਪਾਰੀ ਜਿਹਨੂੰ ਟਾਈਕੂਨ ਕਹਿੰਦੇ ਨੇ, ਉਹਨਾਂ 'ਚ ਉਹਨਾਂ ਨੇ ਆਨੰਦ ਮਹਿੰਦਰਾ ਔਰ ਸੁਹੇਲ ਸੇਠ ਦਾ ਨਾਂ ਦਿੱਤਾ ਹੈ ਕਿ ਇਹ ਸਿੱਖਾਂ ਪ੍ਰਤੀ ਪੂਰੀ ਤਾਰੀਫ ਨਾਲ ਭਰੇ ਹੋਏ ਨੇ ਔਰ ਜਿਹੜਾ ਉਹ ਸਿੱਖਾਂ ਬਾਰੇ ਉਹਨਾਂ ਦਾ ਬਹੁਤ ਹਾਂ ਪੱਖੀ ਰਵੱਈਆ ਜੀ। ਤੇ ਫਿਰ ਉਹ ਲਿਖਦੇ ਆ, earlier Sikhs provided food aid in protests post Delhi riots and saved lives of victims. Now Sikhs are providing food, rations, groceries, shelter, medical kits, masks, sanitizers to the people in lockdown, serving commoners, migrants, homeless, stranded people and ones being abused or mistreated at home. In India, deserted at home stops. ਉਹਨਾਂ ਨੇ ਕਿਹਾ ਜੀ ਇਸ ਤੋਂ ਪਹਿਲਾਂ ਸਿੱਖ ਜਿਹੜੇ ਨੇ ਉਹ ਜਦੋਂ CA ਵਰਗੇ ਪ੍ਰੋਟੈਸਟ ਹੋਏ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਲੰਗਰ ਫੂਡ ਪ੍ਰੋਵਾਈਡ ਕੀਤਾ। ਜਦੋਂ ਦਿੱਲੀ ਦੇ ਵਿੱਚ ਰਾਇਟ ਹੋ ਕੇ ਹਟੇ, ਜਿਹੜੇ ਤਾਜ਼ਾ ਫਰਵਰੀ ਮਹੀਨੇ ਦੇ ਐਂਡ 'ਚ ਹੋਏ, ਉਹਦੇ 'ਚ ਵੀ ਉਹਨਾਂ ਨੇ ਸਿੱਖਾਂ ਨੇ ਬਹੁਤ ਸਾਰਿਆਂ ਦੀਆਂ ਜਾਨਾਂ ਵੀ ਬਚਾਈਆਂ, ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਹੁਣ ਸਿੱਖ ਬਾਹਰ ਨਿਕਲੇ ਨੇ ਜਿਹਦੇ 'ਚ ਉਹ ਫੂਡ ਹੋਏ, ਰਾਸ਼ਨ ਹੈ, ਗਰੋਸਰੀ ਹੈ, ਕਈ ਥਾਂ ਤੇ ਉਹਨਾਂ ਨੂੰ ਸ਼ੈਲਟਰ ਬਣਾ ਕੇ ਦਿੱਤੀਆਂ ਨੇ, ਮੈਡੀਕਲ ਕਿਟਸ ਨੇ, ਮਾਸਕਸ ਨੇ, ਸੈਨੀਟਾਈਜ਼ਰ ਨੇ। ਔਰ ਜਿਹੜੇ ਲੋਕਡਾਊਨ 'ਚ ਬੈਠੇ, ਘਰਾਂ 'ਚ ਬੈਠੇ ਲੋਕ ਨੇ, ਉਹਨਾਂ ਨੂੰ ਉਹ ਰਾਸ਼ਨ ਘਰਾਂ 'ਚ ਜਾ ਕੇ ਪ੍ਰੋਵਾਈਡ ਕਰ ਰਹੇ ਨੇ।
ਉਹ ਆਮ ਲੋਕਾਂ ਨੂੰ, ਜਿਹੜੀ ਮਾਈਗ੍ਰੈਂਟ ਜਿਹੜੇ ਬਾਹਰ ਵਿਚਾਰੇ ਲੇਬਰ ਆਈ ਔਰ ਉਹਨਾਂ ਦੀ ਜਿੱਥੇ ਸਰਕਾਰਾਂ ਨੇ ਪਰਵਾਹ ਨਹੀਂ ਕੀਤੀ, ਹੋਮਲੈਸ ਨੇ, ਰਾਹ 'ਚ ਫਸੇ ਹੋਏ ਲੋਕ ਨੇ, ਔਰ ਜਿਨ੍ਹਾਂ ਨੂੰ ਈਵਨ ਘਰਦਿਆਂ ਨੇ ਔਰ ਦੂਜਿਆਂ ਨੇ ਵੀ ਜਿਹੜਾ ਹੈ ਉਹ ਬਾਹਰ ਡਿਜ਼ਰਟ ਕੀਤਾ ਹੈ ਕਿ ਵੀ ਉਹ ਉਹਨਾਂ ਦੇ ਨਾਲ ਨਹੀਂ ਨੇ। ਔਰ ਮੈਂ ਇਸ ਦੇ ਨਾਲ ਹੀ ਦੇਖ ਰਿਹਾ ਸੀ ਕਿ ਈਵਨ ਜਿਸ ਹੱਦ ਤੱਕ ਜਾ ਕੇ ਬਹੁਤ ਸਾਰੇ ਜਿਹੜਾ ਗੁਰਦੁਆਰਿਆਂ ਦੇ ਵਿੱਚ ਇਹ ਹੈਲਪ ਹੋਈ ਹੈ ਔਰ ਅਕ੍ਰੋਸ ਦਾ ਵਰਲਡ, ਔਰ ਮੈਂ ਇਹ ਉਹਨਾਂ ਦੇ ਉੱਤੇ ਹੀ ਛੱਡਦਾ ਕਿਉਂਕਿ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਸਾਰੀ ਗੱਲ ਆਰਟੀਕੂਲੇਟ ਕੀਤੀ ਹੈ। ਹੁਣ ਤੁਸੀਂ ਅਗਲਾ ਪੈਰਾਗ੍ਰਾਫ ਪੜ੍ਹੋ ਜੀ। In India, in every state, be it Punjab, Delhi, Orissa, Manipur, Assam, Karnataka, Gujarat, Kerala, Maharashtra, it is gurdwaras and Sikh groups that are feeding thousands of people daily. They even provided cooking gas stoves to the needy. Indian ministers across party lines are raving about Sikhs or describing tie-ups with gurdwaras to provide shelter, food, rations to needy in times of lockdown. Ki BJP, ki Congress, all look up to the gurdwaras. I am so moved and so proud to tell that it is only 2 Sikh men from Punjab who came forward and offered to donate their bodies for human trials of COVID-19 vaccine, and said they do not fear dying or any side effects. ਉਹਦੇ 'ਚ ਉਹਨਾਂ ਨੇ ਜਿੱਥੇ ਇੰਡੀਅਨ ਸਟੇਟਸ ਦਾ ਜ਼ਿਕਰ ਕੀਤਾ ਹੈ ਕਿ ਇਹਨਾਂ ਸਾਰੀਆਂ ਦੇ ਵਿੱਚ ਕਿਵੇਂ ਗੁਰਦੁਆਰੇ ਬਾਹਰ ਨਿਕਲੇ ਨੇ ਔਰ ਕਿਵੇਂ ਸਿੱਖ ਗਰੁੱਪ ਹਜ਼ਾਰਾਂ ਲੋਕਾਂ ਨੂੰ ਜਿਹੜਾ ਹੈ ਉਹ ਫੀਡ ਕਰ ਰਹੇ ਨੇ, ਔਰ ਈਵਨ ਘਰਾਂ ਦੇ ਵਿੱਚ ਕੁਕਿੰਗ ਗੈਸ ਸਟੋਵ ਤੱਕ ਉਹਨਾਂ ਨੇ ਪਹੁੰਚਾਏ ਨੇ। ਔਰ ਈਵਨ ਉਹੀ ਇੰਡੀਅਨ ਮਿਨਿਸਟਰ ਜਾਂ ਪੋਲੀਟੀਸ਼ੀਅਨ ਜਿਹੜੇ ਸਿੱਖਾਂ ਨੂੰ ਬਲੇਮ ਕਰਨ ਦੇ ਵਿੱਚ ਹਮੇਸ਼ਾ ਪੇਸ਼ ਰਹਿੰਦੇ ਨੇ, ਉਹਨਾਂ ਨੇ ਜਿਹੜਾ ਹੈ ਗੁਰਦੁਆਰਿਆਂ ਦੀ ਤਾਰੀਫ ਕੀਤੀ ਹੈ ਕਿ ਭਾਈ ਸਿੱਖ ਉਹਨਾਂ ਨੂੰ ਸ਼ੈਲਟਰ ਦੇ ਰਹੇ ਨੇ, ਲੋੜਵੰਦਾਂ ਨੂੰ ਫੂਡ ਦੇ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਕੀ ਇਹ ਬੀਜੇਪੀ ਹੋਏ ਜਾਂ ਕਾਂਗਰਸ ਹੋਏ, ਸਾਰੇ ਗੁਰਦੁਆਰਿਆਂ ਵੱਲ ਦੇਖ ਰਹੇ ਨੇ। ਔਰ ਇਹ ਉਹਨਾਂ ਨੇ ਹੁਣ ਤੁਸੀਂ ਅਗਲਾ ਪੈਰਾਗ੍ਰਾਫ ਪੜ੍ਹ ਸਕਦੇ ਹੋ ਜੀ। ਅੱਗੇ ਉਹ ਲਿਖਦੇ ਆ, ਸੁਪਰਸਟੀਸ਼ਨਸ ਸਪਰੈਡ ਹੇਅਰ ਆਈ ਐਮ ਵਿਦ ਸੋ ਮੂਵਡ, ਇਹ ਉੱਪਰਲਾ ਪੜ੍ਹ ਲਿਆ ਤੁਸੀਂ ਜੀ। ਉਹਨਾਂ ਨੇ ਕਿਹਾ ਜੀ, I am so moved and so proud to tell that it is only 2 Sikh men from Punjab who came forward and offered to donate their bodies for human trials of COVID-19 vaccine and said they do not fear dying or any side effects. ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਇਹਨਾਂ ਦੇ ਇੰਟਰਵਿਊ ਦੇਖ ਸਕਦੇ ਹੋ ਕਿ ਵੀ 2 ਸਿੱਖ ਅੱਗੇ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਵੀ ਸਾਨੂੰ ਕੋਈ ਡਰ ਨਹੀਂ ਹੈ, ਉਹ ਤੁਸੀਂ ਹਿਊਮਨ ਟ੍ਰਾਇਲ ਕਰ ਲਓ ਸਾਡੇ ਉੱਤੇ ਕੋਵਿਡ ਦਾ। ਔਰ ਜਿਹੜਾ ਫਿਰ ਕਿਵੇਂ ਚਾਰਜ ਫਿਰ ਇਹ ਸੁਪਰਸਟੀਸ਼ਨ ਦੀ ਗੱਲ ਕਰਦੇ ਆ, ਉਹਨਾਂ ਨੇ ਅਗਲੇ ਪੈਰੇ 'ਚ ਕੀ ਕਿਹਾ, ਪੜੋ। Superstitions spread here with families refusing to do funerals of COVID-19 patients or even refusing to take their ashes. It is 2 Sikh men who are first to come forward and offer to perform funerals of any patient or anyone whose body was deserted by his family as per their religion or custom. They said it was their duty to lend dignity to the dead and they did not fear any infection. Organizations like United Sikhs Federation, Sikhs for Education, Sarbat da Pala Trust, Pingalwada, SGPC, Delhi Sikh Gurdwara Management Committee, State Gurdwara Managements are doing very good job. Gurdwaras even offered their own premises to be turned into quarantine facilities. Some Sikh women in Muktsar are also making masks daily and distributing it for free. One doctor in Punjab. ਹਾਂਜੀ ਉਹਦੇ 'ਚ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਜਿੱਥੇ ਇਸ ਕਿਸਮ ਦਾ ਵਹਿਮ ਫੈਲਾਇਆ ਗਿਆ ਕਿ ਵੀ ਜੇ ਇਹਨਾਂ ਨੂੰ ਕ੍ਰੀਮੇਟ ਕਰੀਏ ਜਿਹੜੇ COVID-19 ਦੇ ਨਾਲ ਮਰਦੇ ਨੇ ਤੇ ਇਹ ਅੱਗੋਂ ਸਪਰੈਡ ਹੁੰਦਾ, ਔਰ ਕੁਛ ਤਾਂ ਜਿਹੜੇ ਨੇ ਈਵਨ ਉਹਨਾਂ ਦੀਆਂ ਐਸ਼ਿਜ਼ ਲੈਣ ਨੂੰ ਤਿਆਰ ਨਹੀਂ। 2 ਸਿੱਖਾਂ ਨੇ ਆਪਣੇ ਆਪ ਨੂੰ ਆਫਰ ਕੀਤਾ ਹੈ ਕਿ ਭਾਈ ਸਾਨੂੰ ਦੱਸੋ ਕਿਹਦੀ ਕ੍ਰੀਮੇਸ਼ਨ ਕਿੱਥੇ ਕਰਨੀ ਹੈ ਔਰ ਕਿਵੇਂ ਕਰਨੀ ਹੈ। ਔਰ ਉਹਨਾਂ ਕਿਹਾ ਵੀ ਇਹ ਸਾਡਾ ਫਰਜ਼ ਹੈ ਕਿ ਅਸੀਂ ਜਿਹੜੇ ਮਰੇ ਨੇ ਉਹਨਾਂ ਨੂੰ ਵੀ ਡਿਗਨਿਟੀ ਇਨ ਡੈਥ ਦੇਈਏ ਔਰ ਸਾਨੂੰ ਕਿਸੇ ਇਨਫੈਕਸ਼ਨ ਦਾ ਡਰ ਨਹੀਂ ਹੈ। ਫਿਰ ਉਹਨਾਂ ਨੇ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਯੂਨਾਈਟਿਡ ਸਿੱਖਸ ਹੋਏ, ਸਿੱਖ ਫੈਡਰੇਸ਼ਨ ਹੋਏ, ਸਿੱਖਸ ਫॉर ਐਜੂਕੇਸ਼ਨ, ਸਰਬੱਤ ਦਾ ਭਲਾ ਟਰਸਟ, ਪਿੰਗਲਵਾੜਾ, ਔਰ ਇਹਨਾਂ ਸਾਰਿਆਂ ਦਾ ਉਹਨਾਂ ਨੇ ਜ਼ਿਕਰ ਕਰਕੇ SGPC, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ, ਸਟੇਟ ਗੁਰਦੁਆਰਾ ਮੈਨੇਜਮੈਂਟਸ,
ਉਹਨਾਂ ਸਾਰਿਆਂ ਦੀ ਤਾਰੀਫ ਕੀਤੀ ਹੈ। ਔਰ ਉਹਨਾਂ ਨੇ ਕਿਹਾ ਵੀ ਗੁਰਦੁਆਰੇ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਦੀਆਂ ਬਿਲਡਿੰਗਸ ਨੂੰ ਆਫਰ ਕੀਤਾ ਕਿ ਇੱਥੇ ਅਸੀਂ ਉਹਨਾਂ ਦੀ ਜਿਹੜੀ ਸਪੇਸ ਹੈ ਉਹਦੇ 'ਚ ਕੁਆਰੰਟਾਈਨ ਉਹ ਫੈਸਿਲਿਟੀਜ਼ ਦੇਣਗੇ। ਔਰ ਈਵਨ ਮੁਕਤਸਰ ਦੇ ਵਿੱਚ ਸਿੱਖ ਔਰਤਾਂ ਜਿਹੜੀਆਂ ਨੇ ਉਹ ਡੇਲੀ ਜਿਹੜੀਆਂ ਨੇ ਉਹ ਰੋਜ਼ਾਨਾ ਜਿਹੜੇ ਨਕਾਬ ਹੈ ਮਾਸਕ ਹੈ ਉਹ ਬਣਾ ਰਹੀਆਂ ਨੇ ਔਰ ਮੁਫਤ ਜਿਹੜਾ ਹੈ ਇਹਨਾਂ ਨੂੰ ਦਿੱਤਾ ਜਾ ਰਿਹਾ। ਫਿਰ ਇਸੇ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਇੱਕ ਸਿੱਖ ਡਾਕਟਰ ਦਾ ਜ਼ਿਕਰ ਕੀਤਾ ਕਿ ਜਿਹੜਾ ਪਹਿਲਾ ਉਹ ਡਾਕਟਰ ਬਣਿਆ ਜਿਹੜਾ ਕਿ ਮੁਫਤ, ਉਹਨੇ ਕਿਹਾ ਮੈਂ ਕਿਤੇ ਵੀ ਜਾ ਕੇ ਮੁਫਤ ਇਲਾਜ ਕਰਨ ਨੂੰ ਤਿਆਰ ਹੈ। ਔਰ ਉਹਨੇ ਆਪਣਾ ਸਾਰੀ ਸੈਲਰੀ ਵੀ ਜਿਹੜੀ ਹੈ ਉਹ ਉਸ ਫੰਡ ਦੇ ਵਿੱਚ ਦਿੱਤੀ ਹੈ ਜਿਹੜੀ ਕਿ ਕਰੋਨਾ ਵਾਇਰਸ ਪੈਂਡੇਮਿਕ ਦੀ ਹੈ। ਔਰ ਉਹਨੇ ਕਿਹਾ ਵੀ ਮੈਂ ਮੁਫਤ ਕੰਮ ਕਰਨ ਨੂੰ ਤਿਆਰ ਹੈ। ਔਰ ਉਹਨਾਂ ਨੇ ਇਸ ਸਾਰੇ ਨੂੰ ਉਹਨਾਂ ਨੇ ਕਿਹਾ ਵੈਰੀ ਗੁੱਡ ਸੇਵਾ ਬਾਈ ਸਿੱਖਸ ਇਨ UK, USA, ਮਲੇਸ਼ੀਆ। ਇਸ ਤੋਂ ਪੈਰਾਗ੍ਰਾਫ ਤੁਸੀਂ ਪੜ੍ਹੋ ਜੀ। ਉਹਨਾਂ ਨੇ ਜਿੱਥੇ ਸਾਰਿਆਂ ਦੀ ਸਲਾਹਨਾ ਕੀਤੀ ਹੈ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਸੇਵਾ ਕਰ ਰਹੇ ਆ। ਹਾਂ, ਇੱਥੋਂ ਤੁਸੀਂ ਪੜ੍ਹ ਸਕਦੇ ਹੋ ਵੈਰੀ ਗੁੱਡ ਸੇਵਾ ਬਾਈ Very good seva by Sikhs in UK, USA, Malaysia, Australia, New Zealand, Canada, Japan, Italy, Germany. Also, despite all odds you face as immigrants, lockdown and racism, usual haters who look to defame Sikhs are frustrated. Yuvraj Singh, Harbhajan Singh, etc. are all praising Sikhs now. There are some critical news to share too, but I thought not to spoil this moment of pure chivalry, seva, bravery, selflessness and fearlessness by Sikhs. ਹਾਂਜੀ, ਉਹਨਾਂ ਨੇ ਅੱਡ-ਅੱਡ ਦੇਸ਼ਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ 'ਚ UK, USA, ਮਲੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਜਾਪਾਨ, ਇਟਲੀ, ਜਰਮਨੀ। ਉਹਨਾਂ ਨੇ ਕਿਹਾ ਕਿ ਵੀ ਇਹਦੇ ਬਾਵਜੂਦ ਕਿ ਤੁਸੀਂ ਇਮੀਗ੍ਰੈਂਟਸ ਦੇ ਤੌਰ ਤੇ ਉੱਥੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋ, ਲਾਕਡਾਊਨ 'ਚ ਵੀ ਫਸੇ ਹੋਏ ਹੋ, ਨਸਲਵਾਦ ਵੀ ਹੈ, ਲੇਕਿਨ ਇਸ ਦੇ ਬਾਵਜੂਦ ਤੁਸੀਂ ਸੇਵਾ ਦੇ ਪਿੜ 'ਚ ਅੱਗੇ ਆਏ ਹੋ। ਔਰ ਉਹ ਲੋਕ ਜਿਹੜੇ ਹਰ ਗੱਲ ਦੇ ਵਿੱਚ ਕੋਈ ਲੱਭਦੇ ਸੀ ਆਪਣਿਆਂ 'ਚੋਂ ਵੀ ਕਿ ਵੀ ਸਿੱਖਾਂ ਨੂੰ ਕਿਵੇਂ ਨੀਵਾਂ ਦਿਖਾਉਣਾ, ਉਹ ਫਰਸਟ੍ਰੇਟ ਹੋਏ ਨੇ ਕਿਉਂਕਿ 4 ਚੁਫੇਰੇ ਸਿੱਖਾਂ ਦੀ ਤਾਰੀਫ ਹੈ। ਔਰ ਈਵਨ ਯੁਵਰਾਜ ਸਿੰਘ, ਹਰਭਜਨ ਸਿੰਘ ਵਰਗੇ ਜਿਹੜੇ ਐਟ ਟਾਈਮਸ ਹਿੰਦੂਤਵਾ ਦੇ ਸ਼ੋ ਬॉय ਬਣਨ ਨੂੰ ਤਿਆਰ ਰਹਿੰਦੇ ਨੇ, ਉਹ ਵੀ ਸਿੱਖਾਂ ਦੀ ਜਿਹੜੀ ਹੈ ਤਾਰੀਫ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਵੀ ਕੁਛ ਹੋਰ ਖਬਰਾਂ ਵੀ ਨੇ ਜਿਹੜੀਆਂ ਕ੍ਰਿਟੀਕਲ ਨੇ, ਪਰ ਇਸ ਚੰਗੀ ਘੜੀ ਜਦੋਂ ਕਿ 4 ਚੁਫੇਰੇ ਸਿੱਖ ਕੌਮ ਦੀ ਸੇਵਾ ਦੇ ਮਾਮਲੇ 'ਚ ਇੱਕ ਜਿਹੜੀ ਬਹਾਦਰੀ ਦੀ ਸਪਿਰਿਟ ਹੈ ਸਿੱਖਾਂ ਦੀ, ਉਹਨਾਂ ਦੀ ਸੈਲਫਲੈਸਨੈਸ ਹੈ ਉਸਦੀ ਔਰ ਨਿਡਰ ਹੋਣ ਦੀ ਤਾਰੀਫ ਹੋ ਰਹੀ ਹੈ ਵੀ ਮੈਂ ਉਹ ਗੱਲ ਨਹੀਂ ਕਰਾਂਗੀ। ਔਰ ਫਿਰ ਉਹਨਾਂ ਨੇ ਈਵਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕੋਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿੱਥੇ ਸਿੱਖ ਸੇਵਾ ਕਰਨ ਪੋਸੀਬਲੀ ਜਿਹੜਾ ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਹਾਈਜੀਨ ਰੱਖ ਕੇ, ਉੱਥੇ ਉਹਨਾਂ ਨੇ ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਕਿ ਉਹ ਮੀਡੀਆ ਨਾਲ ਜਾਂ ਦੂਜੇ ਸੋਸ਼ਲ ਮੀਡੀਆ ਤੇ ਵੀ ਇਹ ਗੱਲਾਂ ਨਾ ਕਰਨ ਜਾਂ ਆਪਣੇ ਕੈਮਰੇ ਲੈ ਕੇ ਫੋਟੋਆਂ ਨਾ ਪਾਉਣ, ਕਿਉਂਕਿ ਉਹਨਾਂ ਦੀ ਸੇਵਾ ਜਿਹੜੀ ਹੈ ਉਹ ਬਿਲਕੁਲ ਨਿਸ਼ਕਾਮ ਹੈ ਸਿੱਖਾਂ ਦੀ। ਔਰ ਇਸ ਚੋਂ ਅਸੀਂ ਜਿਹੜਾ ਕੋਈ ਪਬਲਿਸਿਟੀ ਸੀਕਿੰਗ ਸਾਡਾ ਐਟੀਟਿਊਡ ਨਹੀਂ ਹੋਣਾ ਚਾਹੀਦਾ। ਫਿਰ ਉਹਨਾਂ ਨੇ ਜਿਹੜੇ ਲੋਕਲ ਚੈਨਲਸ ਦੀ ਗੱਲ, ਫਾਸਟਵੇ ਨਿਊਜ਼, PTC ਨਿਊਜ਼, ਟਾਈਮ TV, ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਦੀਆਂ ਰਿਪੋਰਟਾਂ ਨੇ ਕਿ ਸਿੱਖ ਨੇ ਜਿਹੜੇ ਸਭ ਤੋਂ ਪਹਿਲਾਂ ਐਲਡਰਲੀ ਵਿਮਨ ਜਾਂ ਬੱਚੇ ਜਾਂ ਜਿਹੜੇ ਡਿਸੇਬਲਡ ਨੇ ਜਿਨ੍ਹਾਂ ਨੂੰ ਉਹਨਾਂ ਦੇ ਘਰਦਿਆਂ ਨੇ ਜਾਂ ਲੋਕਾਂ ਨੇ ਅਬਿਊਜ਼ ਕਰਕੇ ਪਾਸੇ ਸੁੱਟ ਦਿੱਤਾ ਹੈ, ਉਹਨਾਂ ਦੀ ਸੇਵਾ ਦੇ ਵਿੱਚ ਨਿਤਰੇ ਨੇ। ਉਹਨਾਂ ਨੂੰ ਉਹਨਾਂ ਨੇ ਜਿਹੜਾ ਉਹ ਅੰਨ ਦਿੱਤਾ ਹੈ, ਖਾਣਾ ਖਵਾਇਆ ਔਰ ਉਹਨਾਂ ਦੀ ਸ਼ੈਲਟਰ ਦੇ ਲਈ ਜਿਹੜੇ ਨੇ ਉਹ ਟੈਂਟ ਸੈੱਟ ਕੀਤੇ ਨੇ। ਔਰ ਅਖੀਰਲਾ ਪੈਰਾਗ੍ਰਾਫ ਤੁਸੀਂ ਹੁਣ ਪੜ੍ਹ ਦਿਓ ਜੀ। I just hope Sikhs keep up this positivity and do not crowd or go out on Vaisakhi. I'm still seeing Sikhs turn up at Darbar Sahib or Bangla Sahib in mornings. Sikhs must not fall in trap or else media will blame Sikhs for spreading coronavirus. Sikhs must also ignore fake propaganda unleashed by BJP and Indian National Congress, which wants to incite us against other communities. All news I mentioned here is confirmed. ਹਾਂਜੀ, ਦੇਖੋ ਉਹਦੇ 'ਚ ਉਹਨਾਂ ਨੇ ਇਹ ਜ਼ਰੂਰ ਜਿਹੜਾ ਵਾਰਨਿੰਗ ਵੀ ਦਿੱਤੀ ਹੈ ਕਿ ਵੀ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਧਾਰਮਿਕ ਥਾਵਾਂ ਦੇ ਉੱਤੇ ਇਕੱਠ ਵੱਡੇ ਨਾ ਹੋਣ ਤਾਂ ਕਿ ਦੁਸ਼ਮਣਾਂ ਦੇ ਕੋਲ ਔਰ ਇਹ ਨੈਗੇਟਿਵਿਟੀ ਕਰਨ ਵਾਲੇ ਪ੍ਰੋਪੇਗੈਂਡਾ ਮੀਡੀਆ ਦੇ ਕੋਲ ਕੋਈ ਮੌਕਾ ਨਾ ਬਣੇ ਕਿ ਉਹ ਸਿੱਖਾਂ ਨੂੰ ਬਦਨਾਮ ਕਰਨ। ਜਿਵੇਂ ਕਿ ਉਹਨਾਂ ਨੇ
ਤਬਲੀਗੀ ਜਮਾਤ ਦਾ ਜਿਹੜਾ ਇਕੱਠ, ਹਾਲਾਂਕਿ ਉਦੋਂ ਕੋਈ ਲਾਕਡਾਊਨ ਵੀ ਨਹੀਂ ਸੀ 13 14 15 ਮਾਰਚ ਨੂੰ, ਪਰ ਉਹਦੇ ਥੱਲੇ ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਭਾਰਤ ਭਰ 'ਚ ਨਫ਼ਰਤ ਵੀ ਫੈਲਾਈ ਹੈ। ਔਰ ਉਹਨਾਂ ਦੇ ਉੱਤੇ ਜਿਹੜਾ ਕਿਵੇਂ ਉਹਨਾਂ ਨੂੰ ਆਧਾਰ ਬਣਾ ਕੇ ਕਿ ਜੀ ਇਹ ਕਰੋਨਾ ਸਪਰੈਡਰ ਨੇ, ਸਾਰੇ ਮੁਸਲਮਾਨਾਂ ਨੂੰ 200 ਮਿਲੀਅਨ ਮੁਸਲਮਾਨਾਂ ਨੂੰ ਡਿਮੋਨਾਈਜ਼ ਕੀਤਾ ਜਾ ਰਿਹਾ ਹੈ, ਉਹਨਾਂ ਤੇ ਹਮਲੇ ਹੋ ਰਹੇ ਨੇ ਔਰ ਉਹਨਾਂ ਦੇ ਕਾਰੋਬਾਰ ਵੀ ਬਾਈਕਾਟ ਦੀ ਲਾਈਨ। ਅੱਜ ਹੀ ਮੈਂ ਦੇਖ ਰਿਹਾ ਸੀ ਕਿ ਪੰਜਾਬ ਦੇ ਵਿੱਚ ਵੀ ਗੁੱਜਰ ਜਿਹੜੇ ਕਿ ਦੁੱਧ ਸਪਲਾਈ ਕਰਦੇ ਨੇ, ਉਹਨਾਂ ਨੂੰ ਖਾਸ ਤੌਰ ਤੇ ਜਿਹੜੀ ਹਿੰਦੂ ਬੈਲਟ ਹੈ ਉਹ ਪਠਾਨਕੋਟ ਦੀ ਹੋਏ, ਗੁਰਦਾਸਪੁਰ ਦੇ ਸਰਹੱਦੀ ਜ਼ਿਲ੍ਹੇ ਦੇ ਹੋਣ, ਉਹ ਉਹਨਾਂ ਤੋਂ ਦੁੱਧ ਲੈਣ ਦਾ ਵੀ ਜਿਹੜਾ ਉਹਨਾਂ ਨੇ ਬਾਈਕਾਟ ਕੀਤਾ ਹੋਇਆ ਔਰ ਉਹਨਾਂ ਨੂੰ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ। ਔਰ ਮੈਂ ਸਮਝਦਾ ਵੀ ਇਹ ਬਿਲਕੁਲ ਠੀਕ ਕਿਹਾ ਉਹਨਾਂ ਨੇ, ਭੈਣ ਜੀ ਨੇ, ਕਿ ਵੀ ਸਾਨੂੰ ਵੱਡੇ ਇਕੱਠ ਤਾਂ ਹੋ ਵੀ ਨਹੀਂ ਰਹੇ ਨੇ। ਔਰ ਈਵਨ ਮੈਂ ਦੇਖ ਰਿਹਾ ਸੀ ਕਿ ਪਾਕਿਸਤਾਨ ਗਵਰਨਮੈਂਟ ਨੇ ਵੀ, ਕਿਉਂਕਿ ਵਿਸਾਖੀ ਦੇ ਉੱਤੇ 2000 ਦੇ ਕਰੀਬ ਸਿੱਖ ਪੰਜਾ ਸਾਹਿਬ ਜਾਂਦੇ ਨੇ, ਜਿੱਥੇ ਕਿ ਖਾਸ ਤੌਰ ਤੇ ਦਿਨ ਮਨਾਇਆ ਜਾਂਦਾ ਹੈ ਭਾਰਤ ਵੱਲੋਂ ਵੀ, ਔਰ ਉੱਥੇ ਵੀ ਹਜ਼ਾਰਾਂ ਸਿੱਖ ਪਾਕਿਸਤਾਨੀ ਮੂਲ ਦੇ ਔਰ ਹਜ਼ਾਰਾਂ ਬਾਹਰਲੇ ਦੇਸ਼ਾਂ ਚੋਂ ਵੀ ਜਾਂਦੇ ਨੇ। ਇਸ ਵਾਰ ਇਹ ਸਾਰੀ ਐਕਟੀਵਿਟੀ ਨੂੰ ਉਹਨਾਂ ਨੇ ਜਿਹੜਾ ਉਹ ਮਾਨਤਾ ਨਹੀਂ ਦਿੱਤੀ। ਇਹ ਜ਼ਾਹਰ ਹੈ ਵੀ ਗੁਰਦੁਆਰਾ ਸਾਹਿਬਾਨ ਦੇ ਅੰਦਰ ਪ੍ਰੋਗਰਾਮ ਹੋਣੇ ਚਾਹੀਦੇ ਨੇ, ਜਿਵੇਂ ਆਨਲਾਈਨ ਅੱਜ ਕੱਲ੍ਹ ਚੱਲਦਾ ਹੈ, ਔਰ ਜਿਹੜੇ ਜਾਂਦੇ ਵੀ ਨੇ ਉਹਨਾਂ ਨੂੰ ਕੱਲਾ ਕੱਲਾ ਜਾ ਰਹੇ ਨੇ, ਜਿਵੇਂ 5 ਬੰਦੇ ਜਾਂ ਦੂਸਰੇ ਉਹ ਐਟ ਏ ਡਿਸਟੈਂਸ। ਸੋ ਮੇਰਾ ਖਿਆਲ ਹੈ ਵੀ ਇਹ ਅਲਾਉਡ ਲੈਵਲ ਦੇ ਉੱਤੇ ਹੀ ਹੈ, ਜਿਵੇਂ ਕਿ ਜਿਹੜੀਆਂ ਕੁਝ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਇਸ ਕਿਸਮ ਦੀਆਂ ਹਦਾਇਤਾਂ ਨੇ, ਪਰ ਉਹਨਾਂ ਦੀ ਸਪਿਰਿਟ ਦੇ ਨਾਲ ਮੈਂ ਐਗਰੀ ਕਰਦਾ ਕਿ ਵੀ ਬਿਲਕੁਲ ਸਾਨੂੰ ਜਿਹੜਾ ਇਕੱਠਾਂ ਤੋਂ ਜਿਹੜਾ ਉਹ ਇਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੀਦਾ। ਔਰ ਵੈਸੇ ਵੀ ਸਾਡੀ ਆਪਣੀ ਸੇਫਟੀ ਸਿਕਿਉਰਿਟੀ ਵੀ ਹੈ, ਔਰ ਇਹ ਸਾਨੂੰ ਗੁਰੂ ਸਾਹਿਬ ਦੀ ਹਦਾਇਤ ਹੈ, ਵਕਤ ਵਿਚਾਰੇ ਸੋ ਬੰਦਾ ਹੋਏ, ਕਿ ਹਰ ਵਕਤ ਦੇ ਮੁਤਾਬਕ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਕਿ ਅਕਲ ਦਾ ਇਸਤੇਮਾਲ ਜਿਹੜਾ ਹੈ ਉਹ ਸਾਨੂੰ ਇੱਜ਼ਤ ਵੀ ਦਿਵਾਉਂਦਾ ਹੈ, ਔਰ ਰੱਬ ਦੀ ਯਾਦ ਨਾਲ ਜੁੜੇ ਹੋਏ ਜਿਹੜੇ ਨੇ ਉਹ ਅਕਲ ਦੇ ਨਾਲ ਵੀ ਜਿਹੜੇ ਨੇ ਉਹ ਰੁਸ਼ਨਾਏ ਹੁੰਦੇ ਨੇ। ਔਰ ਇਹੀ ਗੱਲ 10ਵੇਂ ਪਾਤਸ਼ਾਹ ਨੇ ਫਰਮਾਈ ਸੀ ਕਿ ਬੁੱਧ ਸੋ ਦੀਪਕ ਜਿਉਂ ਉਜਿਆਰੇ, ਕਿ ਸਿੱਖ ਦੀ ਅਕਲ, ਇੰਟੈਲੈਕਟ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਹੋਣਾ ਚਾਹੀਦਾ। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਅਸੀਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਜਿਹੜਾ ਤੀਜਾ ਸੈਗਮੈਂਟ ਹੈ ਉਹਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।